ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਕਿ ਵੀਅਤਨਾਮ ਦੀ ਜਿਹੜੀ ਟ੍ਰੇਡ ਡੀਲ ਆ, ਉਹ ਸਾਡੀ ਫਾਈਨਲ ਹੋ ਗਈ ਆ। 20% ਟੈਰਿਫ ਜਿਹੜਾ ਇੰਪੋਰਟਸ ਟੂ ਯੂਐਸ ਆ, ਉਹਨਾਂ ਦੇ ਉੱਤੇ ਲੱਗੂਗਾ। ਸੋ ਵੀਅਤਨਾਮ ਦੇ ਲੀਡਰਸ ਅਮਰੀਕਾ ਵੀ ਪਹੁੰਚੇ ਹੋਏ ਸੀ ਇਹਦੇ ਸੰਬੰਧ ਦੇ ਵਿੱਚ। ਸੋ ਸਾਊਥ ਈਸਟ ਏਸ਼ੀਆ ਦੀ ਇਹ ਜਿਹੜਾ ਮੁਲਕ ਹੈਗਾ ਆ, ਇੱਥੇ ਕਾਫੀ ਜ਼ਿਆਦਾ ਹੁਣ ਮੈਨੂਫੈਕਚਰਿੰਗ ਹੋ ਰਹੀ ਹੈਗੀ ਆ। ਇਹ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਜਿਹੜਾ ਮੀਡੀਆ ਆ, ਉਹਦੇ ਉੱਤੇ ਦੱਸਿਆ ਹੈਗਾ। ਵੀਅਤਨਾਮ ਵੀ ਐਗਰੀ ਕਰ ਗਿਆ ਹੈਗਾ ਵੀ ਉਹ 40% ਟੈਰਿਫ ਲਾਉਣਗੇ ਜੇ ਹੋਰ ਮੁਲਕ ਦੇ ਵਿੱਚ ਜਿਹੜਾ ਓਰੀਜੀਨੇਟ ਹੁੰਦਾ ਹੈਗਾ, ਤੇ ਬਾਅਦ ਦੇ ਵਿੱਚ ਜਿਹੜਾ ਟਰਾਂਸਫਰ ਵੀਅਤਨਾਮ ਨੂੰ ਹੁੰਦਾ ਹੈਗਾ। ਕਿਉਂਕਿ ਚਾਈਨਾ ਵਾਲੇ ਕਾਫੀ ਜ਼ਿਆਦਾ ਜਿਹੜੀਆਂ ਆਪਣੀਆਂ ਫੈਕਟਰੀਆਂ ਆ ਇਸ ਟਾਈਮ ਵੀਅਤਨਾਮ ਦੇ ਵਿੱਚ ਲਾ ਰਹੇ ਹੈਗੇ ਆ। ਸੋ 90 ਦਿਨ ਹੋ ਗਏ ਸੀ ਇਹ ਗੱਲਬਾਤ ਚੱਲਦਿਆਂ ਨੂੰ, ਕਿਉਂਕਿ ਇਹਦੇ ਤੇ ਪੌਜ਼ ਕੀਤਾ ਗਿਆ ਸੀ ਟਰੰਪ ਉਹਨਾਂ ਵੱਲੋਂ ਵੀ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ। ਸੋ ਇਹ ਜੋ ਵੀਅਤਨਾਮ ਦੇ ਨਾਲ ਆ, ਉਹ ਗੱਲਬਾਤ ਫਾਈਨਲ ਹੋ ਗਈ ਹੈਗੀ ਆ। S&P 500 ਵੀ ਥੋੜਾ ਜਿਹਾ ਅੱਪ ਗਿਆ ਹੈਗਾ ਇਸ ਟ੍ਰੇਡ ਡੀਲ ਤੋਂ ਬਾਅਦ। ਟਰੰਪ ਹੁਣਾਂ ਨੇ ਅੱਜ ਉਹਦਾ ਕਲੀਅਰ ਕਰ ਦਿੱਤਾ ਵੀ ਜਿਹੜੀ 9 ਜੁਲਾਈ ਦੀ ਟ੍ਰੇਡ ਡੈਡਲਾਈਨ ਆ ਉਸ ਨੂੰ ਉਹ ਐਕਸਟੈਂਡ ਨਹੀਂ ਕਰਨਗੇ। ਜਿਹੜੀ ਜਾਪਾਨ ਦੇ ਨਾਲ ਇੱਕ ਡੀਲ ਸਟੀਲ ਵਾਲੀ ਆ, ਉਸ ਨੂੰ ਲੈ ਕੇ ਵੀ ਉਹਨਾਂ ਨੇ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਹੈਗਾ ਆ। ਸੋ ਡੋਨਲਡ ਟਰੰਪ ਹੁਣਾਂ ਨੇ ਅੱਜ ਜਿਹੜਾ ਉਹ ਆਖਿਆ ਵੀ ਜਿਹੜੇ ਮੁਲਕ ਟ੍ਰੇਡ ਡੀਲ ਕਰ ਲੈਣਗੇ ਉਹਨਾਂ ਨੂੰ ਮੱਚ ਲੋਅਰ ਜਿਹੜੇ ਟੈਰਿਫਸ ਆ ਉਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਤੇ ਕਹਿੰਦੇ ਵੀ ਦੋਨਾਂ ਮੁਲਕਾਂ ਦੇ ਵਿੱਚ ਕੰਪੀਟੀਸ਼ਨ ਫੇਅਰ ਜਿਹੜਾ ਉਹ ਹੋਊਗਾ ਤੇ ਅਮਰੀਕਨ ਕੰਪਨੀਜ਼ ਜਿਹੜੀਆਂ ਆ ਉਹ ਸਾਊਥ ਏਸ਼ੀਆ ਮਾਰਕੀਟ ਦੇ ਵਿੱਚ ਕੰਪੀਟ ਕਰ ਸਕਣਗੀਆਂ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਆਈ ਥਿੰਕ ਵੀ ਆਰ ਗੋਇੰਗ ਟੂ ਹੈਵ ਅ ਡੀਲ ਵਿਦ ਇੰਡੀਆ, ਇਟਸ ਗੋਇੰਗ ਟੂ ਬੀ ਅ ਡਿਫਰੈਂਟ ਕਾਈਂਡ ਆਫ ਡੀਲ। ਟਰੰਪ ਹੁਣਾਂ ਨੇ ਇਸ ਦੇ ਵਿੱਚ ਇਹ ਜ਼ਿਕਰ ਕੀਤਾ ਹੈਗਾ ਆ। ਇਟ ਵਿਲ ਅਲਾਓ ਅਸ ਟੂ ਕੰਪੀਟ ਰਾਈਟ ਨਾਓ ਇੰਡੀਆ doesn't accept anybody in, but if it changes we will have a deal with much less tariff। ਸੋ ਇਹ ਜਿਹੜੀ ਚੀਜ਼ ਉਹਨਾਂ ਨੇ ਜਿਹੜੀ ਉਹ ਆਖੀ ਆ। ਸੋ 9 ਜੁਲਾਈ ਦੀ ਜਿਹੜੀ ਡੈਡਲਾਈਨ ਨੂੰ ਨਹੀਂ ਐਕਸਟੈਂਡ ਕਰਨਗੇ ਤੇ ਨਾਲ ਦੇ ਨਾਲ ਕਹਿੰਦੇ ਵੀ ਇੰਡੀਆ ਦੇ ਨਾਲ ਜਿਹੜੀ ਡੀਲ ਆ ਉਹ ਬਣ ਸਕਦੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਜ਼ਿਕਰ ਜਿਹੜਾ ਚੀਜ਼ ਜਿਹੜੀ ਉਹ ਆਪਾਂ ਦੱਸਦੇ ਜਾਈਏ ਵੀ ਇਸ ਟਾਈਮ ਨਾਲ ਦੇ ਨਾਲ ਇੰਡੀਆ ਦੇ ਨਾਲ ਇਹ ਵੀ ਜਿਹੜੇ ਰਿਸ਼ਤੇ ਆ ਉਹ ਉਸ ਦੇ ਵਿੱਚ ਕਹਿ ਸਕਦੇ ਆ ਵੀ ਇਹਨਾਂ ਨੂੰ ਗੋਡਿਆਂ ਹੇਠ ਲੈ ਕੇ ਜਿਹੜਾ ਉਹ ਰੱਖਿਆ ਹੋਇਆ ਆ। ਇੱਕ ਹੋਰ ਚੀਜ਼ ਸਾਹਮਣੇ ਆਈ